ਸਾਡੇ ਪਿੰਡ ਦੇ ਹੀ ਨੇ। ਹਾਂਜੀ ਸਾਡੇ ਪਿੰਡ ਦੇ ਨੇ ਆ ਵਿਚਾਰੀ ਮਾਈ ਵੀ ਜੋ ਜਾਗਰ ਆ ਨਹੀਂ ਸਾਡੇ ਆ ਨਹੀਂ ਜਾਗਰ ਅਗੇ ਤੁਸੀਂ ਉਸ ਨਸਲ ਚ ਹੋਗੇ। ਇਹ ਜੇ ਦਰਬਾਰ ਹਾਂਜੀ ਹਾਂਜੀ ਬਾਬਾ ਗੁਲ ਸ਼ਾਹ ਦਾ ਹਾਂਜੀ ਤੇ ਤੁਸੀਂ ਆਪਣੀ ਵੀਡੀਓ 'ਚ ਜ਼ਿਕਰ ਕੀਤਾ ਤੇ ਐਂਟਰੀ ਦੇ ਵਿੱਚ ਗੁਲ ਸ਼ਾਹ ਦਰਬਾਰ ਦਾ ਕਿ ਉੱਥੇ ਦਰਬਾਰ ਹੁੰਦਾ ਸੀ ਤੇ ਅਸੀਂ ਜਨਾਬ ਜਾ ਕੇ ਉੱਥੇ ਚੜਾਵੇ ਵਗੈਰਾ ਚੜਾਉਂਦੇ ਹੁੰਦੇ ਸਾਂ। ਇਹ ਜੋ ਸ਼ੇਮ ਉਹ ਨਾਲਾ ਜਿੱਥੇ ਲਿਜਾ ਕੇ ਤੁਹਾਡੇ ਪਿੰਡ ਵਾਲਿਆਂ ਨੂੰ 250-300 ਬੰਦੇ ਨੂੰ ਕਤਲ ਕੀਤਾ ਗਿਆ ਸੀ। ਇਹ ਆ ਗਿਆ ਜੀ ਤੁਹਾਡੇ ਪਿੰਡ ਦਾ ਰਸਤਾ ਹਰਦੇਵੇ ਦਾ। ਇਹ ਉਹੀ ਸੜਕ ਹੈ ਜਿਹੜੀ ਤੁਸੀਂ ਅਕਸਰ ਇਸਤੇਮਾਲ ਕਰਦੇ ਸੀ ਸ਼ੇਖੂਪੁਰੇ ਸ਼ਹਿਰ ਜਾਣ ਲੱਗੇ ਮੋਕੇ ਜਾਣ ਲੱਗੇ ਤੇ ਜਿਸ ਵਕਤ ਤੁਸੀਂ ਚੌਥੀ ਕਲਾਸ ਪਾਸ ਕੀਤੀ ਹਰਜਿੰਦਰ ਭਾਜੀ ਇਹ ਜੇ ਤੁਹਾਡਾ ਪਿੰਡ ਹਰਦੇ ਇਹ ਹੈਗਾ ਜੇ ਲਹਿੰਦਾ ਪਾਸਾ ਤੇ ਲਹਿੰਦੇ ਦੇ ਪਾਸੇ ਦੇ ਇੱਧਰਲੇ ਪਾਸੇ ਹੈਗਾ ਜੇ ਉਹ ਸਾਹਮਣੇ ਸਕੂਲ ਉਹ ਤੇ ਹੁਣ ਤੇ ਆਬਾਦੀ ਦੇ ਨਾਲ ਹੀ ਮਿਲ ਗਿਆ ਸਕੂਲ ਵੀ। ਤੁਸੀਂ ਕਿਹਾ ਸੀ ਕਿ ਪਿੰਡੋਂ ਹਟਵਾ ਸੀ ਹੁਣ ਪਿੰਡ ਦੇ ਨਾਲ ਹੀ ਮਿਲ ਗਿਆ ਜੀ। ਇਹ ਵੇਖੋ ਤੇ ਇਹ ਹੁਣ ਅੱਗੇ ਵੀ ਮੈਂ ਇੱਕ ਦਿਨ ਆਇਆ ਸਾਂ ਤੇ ਵੀਡੀਓ ਬਣਾਈ ਸੀ ਬੜੀ ਤਫਸੀਲ ਦੇ ਨਾਲ। ਤੁਸੀਂ ਇੰਟਰਵਿਊ ਦਿੱਤਾ ਆਪਣਾ ਤੁਸੀਂ ਇੰਟਰਵਿਊ ਦਿੱਤਾ ਚੰਨਨ ਖੰਨਾ ਨੂੰ ਗੱਲ 47 ਦੇ ਚੈਨਲ ਤੇ। ਉਹੀ ਰੋਡ ਜੇ ਉਸ ਖੁੱਲਾ ਜਿਹਾ ਮਤਲਬ ਰਸਤਾ ਸੀ ਤੇ ਹੁਣ ਇਹ ਰੋਡ ਬਣ ਗਿਆ ਆ ਤੇ ਇਹ ਤੁਹਾਡਾ ਪਿੰਡ ਹੈ ਤੇ ਬਾਕੀ ਮੈਂ ਤੁਹਾਡਾ ਜਿਹੜਾ ਨਾ ਉਹ ਪਿੰਡ ਤੁਹਾਨੂੰ ਦਿਖਾਉਂ। अस्सलाम वालेकुम जी भाजी इत्थे सरावां दा डेरा किहड़ी साइड तो ते इत्थे जेह्ड़ा ना अपने पिंड दे व्यू कर लो जी। हाँ मैं गल कर रहा था कि मैं अगे भी आया कोई हफ्ता पहले वीडियो बनाई तो वो की होया कि वो जड़ा ना सैंडिस कार्ड जड़ा SD कार्ड वो जनाब वो करप्ट हो गया वायरस आ गया तो वायरस आने की वजह तो वीडियो जी सारियां बिल्कुल ही खत्म हो गई तो मैंने हूँ फिर दोबारा जड़ा ना वो आना पिया तो यह आ गया जी जिस टाइम उधरों आई हम कह रोड से तो यह पहला चौक आता है वाला एक किधर चल जाता रास्ता स्कूल वालों तो एक है ਕੀ ਨਾਮ ਮਾਤਾ ਜੀ ਆਪਣਾ? ਸਿੰਦਰ ਕੌਰ। ਤੇ ਆਪਣੇ ਪਾਪਾ ਜੀ ਦਾ ਕੀ ਨਾਮ ਸੀ? ਪਿਸ਼ਾਵਰ ਸਿੰਘ। ਤੇ ਮਾਤਾ ਜੀ ਆਪਣਾ ਪੇਕਿਆਂ ਦਾ ਪਿੰਡ ਕਿਹੜਾ ਸੀ ਪਿੱਛੇ?
ਹਰਦੇ ਹਾਂ ਹਰਦੇ ਦੇ ਨਾਲ ਨਾਲ ਕਿਹੜੇ ਪਿੰਡ ਸਨ? ਨਾਲ ਨਾਲ ਪਿੰਡ ਆਮੋਕੀ ਮੰਦਾਰ ਔਲਖ। ਜਦੋਂ ਇੱਧਰ ਆਏ ਉਸ ਟਾਈਮ ਕਿੰਨੇ ਸਾਲ ਦੇ ਸੋ? 5 ਸਾਲ ਘਰ ਕੱਚੇ ਸਨ ਤੁਹਾਡੇ, ਪੱਕੇ ਸਨ ਉੱਥੇ? ਕੱਚੇ। ਜਾ ਤੁਸੀਂ ਪੇਕੇ ਤੇ ਉਹਨਾਂ ਦੇ ਔਲਖ ਤੇ ਮੇਰੇ ਸਰਾਏ। ਤੇ ਮਾਤਾ ਜੀ ਆਪਣਾ ਜਿਹੜੇ ਤੁਹਾਡੇ ਗਵਾਂਢੀ ਹੁੰਦੇ ਹਨ, ਗਵਾਂਢੀਆਂ ਦਾ ਨਾਂ ਯਾਦ ਹੈ ਤੁਹਾਨੂੰ ਕਿਸੇ ਦਾ? ਮੁਸਲਮਾਨ ਸਾਡਾ ਜਿਹੜੇ ਮੇਰੀ ਮਾਂ ਦੇ ਘਰ ਰਹਿਬਾ। ਰਹਿਮਾ? ਰਹਿਬਾ ਅੱਛਾ, ਰਹਿਮਾ ਤੁਹਾਡੀ ਗਵਾਂਢਣ ਸੀ ਹੈ? ਹਾਂਜੀ। ਮਾਂ ਦੀ ਭੈਣ ਬਣੀ ਸੀ? ਹਾਂ ਨਾਲ ਕੰਨ। ਠੀਕ ਠੀਕ ਠੀਕ। ਤੇ ਜਿਹੜਾ ਸੀ ਉਹਦਾ ਸਾਈਂ ਉਹਦੇ ਨੇ ਮੁਹੰਮਦ ਅਲੀ। ਮੁਹੰਮਦ ਅਲੀ? ਹਾਂਜੀ। ਤੁਸੀਂ ਆਪਣੇ ਪਿੰਡੋਂ ਕਿਵੇਂ ਨਿਕਲੇ ਸੋ? ਸਾਰੇ ਨਿਕਲ ਕੇ ਤੇ ਅਸੀਂ ਆਪਣੇ ਖੂਹ ਤੇ ਆ ਗਏ। ਫਿਰ ਉਥੋਂ ਜਿਹੜਾ ਮੁਸਲਮਾਨ ਭਰਾ ਬਣਾ ਸੀ ਗੁਆਂਢੀ, ਉਹਨੇ ਆਖਿਆ ਵੀ ਮੈਂ ਵੇਖਾ ਮਾਰ ਖੱਪ ਗਏ ਨੇ ਕਿ ਹੈ ਨਾ। ਉਹ ਫਿਰ ਹੌਲੀ ਹੌਲੀ ਆ ਕੇ ਸਾਡੇ ਉੱਥੇ ਖੂਹ ਤੇ ਆ ਗਿਆ। ਬੜਾ ਰੋਇਆ, ਆਖਣ ਲੱਗਾ ਮੈਂ ਕਿਹਾ ਵੇਖਾਂ ਸਾਰਾ ਹਰਦੇ ਪਿੰਡ ਦਾ ਮਾਰ ਖੱਪ ਗਿਆ ਹੈ। ਭਰਾ ਨਿਕਲੇ ਨਿੱਕੇ ਨਿੱਕੇ ਬੱਚੇ ਨਿਕਲੇ ਆ ਕਿ ਨਹੀਂ। ਮੇਰਾ ਪਿਓ ਆਖਣ ਲੱਗਾ ਵੀ ਭਾਈ ਕਮਾਦ ਚ ਬੈਠੇ ਰਹੇ, ਕਮਾਦ ਚੋਂ ਨਿਕਲ ਕੇ ਆਪਣੇ ਕੋਠੇ ਦੇ ਕੇ ਬਹਿ ਕੇ। ਫਿਰ ਉਹ ਆਖਣ ਲੱਗਾ, ਉਹਨੇ ਆ ਕੇ ਦੱਸਿਆ ਵੀ ਇੰਨੇ ਖਤਮ ਹੋ ਗਏ ਨੇ ਸੁਨਿਆਰਿਆਂ ਦੇ ਘਰ ਜਿਹੜਾ 10-12 ਸਨ ਉਹਨਾਂ ਨੂੰ ਲੋਕ ਟੂੰਬਾ ਲਾ ਦੇਈ ਜਾਂਦਾ। ਮੇਰੇ ਟੂੰਬਾ ਸਾਹਿਬ ਮੈਂ ਆਵਾਂਗਾ ਤੇ ਲੈ ਲਾਂਗਾ। ਅੱਛਾ। ਉਹਨੇ ਸੋਨੇ ਦੇ ਲੋ ਬਚਾ ਕੇ ਤੂੰ ਦੇ ਜਾ, ਮੈਂ ਟੂੰਬਾ ਦੇ ਲੋ ਬਚਾ ਕੇ। ਉਹ ਆਖਾਂ ਦੁਨੀਆ ਐਵੇਂ ਪਾਗਲ ਲੱਗੀ ਜਾਂਦੀ ਹੈ। ਉਹ ਟੂੰਬਾ ਦੇ ਮਾਰੇ ਲੋ ਬਚਾ ਕੇ ਸਾਰਾ ਟੱਬਰ ਹੀ ਮਾਰ ਗਿਆ। ਫਿਰ ਹਰਦਿਆਂ ਦਾ ਚੋ ਥੋੜੇ ਜੀ ਨਿਕਲੇ ਨੇ ਪੋਤੇ ਬਸ ਮਾਰ ਖੱਪ ਗਏ ਨੇ। ਮੁਹੰਮਦ ਅਲੀ ਨੇ ਆਖਿਆ? ਮੁਹੰਮਦ ਅਲੀ ਨੇ ਆਖਿਆ ਲਗਾ ਭਰਾ ਤੂੰ ਆਪਣੀ ਜਾਨ ਬਚਾ ਕੇ ਬਾਹਰ ਬਚਲ ਨਿਕਲ ਜਾ। ਉਠੋ ਨਿਕਲੇ ਜਦੋਂ ਰਾਹ ਚ ਪਿੰਡ ਤਦਲਾ ਪਿੰਡ ਆਇਆ। ਤਦਲੇ ਰਹੇ ਤੇ ਵੱਡੇ ਫਿਰ ਹਨੇਰੇ ਦੁਨੀਆ ਰਾਤ ਚ ਟੁਰ ਪਈ ਤੇ ਸੌਦੇ ਆਏ। ਸਾਡੇ ਵਿਹੜੇ ਚ ਖੂਹੀ ਸੀ। ਤੁਹਾਡੇ ਵਿਹੜੇ ਚ ਖੂਹੀ ਸੀ? ਹਾਂ ਸਾਡੇ ਵਿਹੜੇ ਚ ਖੂਹੀ ਸੀ, ਵਿੱਚ ਖੂਹੀ ਸੀ ਸਾਡੇ ਪਿੰਡ ਦੇ ਵਿੱਚ ਘਰ। ਠੀਕ ਹੈ। ਹਾਂਜੀ ਬਾਹਰ ਸਾਡਾ ਘਰ ਸੀ। ਅੱਛਾ, ਬਾਹਰੋਂ ਬਾਹਰ ਘਰ ਸੀ? ਹੈ ਬਾਹਰ ਘਰ ਸੀ। ਬਾਹਰੋਂ 109 ਸਾਡੇ ਘਰ ਦੇ ਕੋਲ ਪਈ ਜੋਰ ਸਿੱਧੀ ਉਹ ਅੰਦਰ ਜਾਂਦੀ ਸੀ ਸਾਡੀ ਪੈਲੀ ਨੂੰ। ਅੱਛਾ, ਪਹਿਲੇ ਨੂੰ ਜਾਂਦੀ ਸੀ? ਹੈ ਜਿਹੜਾ ਬਾਬਾ ਉਸੇ ਪੀਰ ਦੇ ਤੇਰੀ ਬਾਬਾ ਗੋਲਸ਼ਾ। ਕੀ ਨਾਂ ਸੀ ਉਹਦਾ? ਬਾਬਾ ਗੋਲਸ਼ਾ। ਬਾਬਾ ਗੁਲਸ਼ਾਹ। ਇਹ ਪਿੰਡ ਵਿੱਚ ਸੀ ਤੇਰੀ? ਇਹ ਸਾਡੀ ਪੈਲੀ ਦੇ ਪੈਲੀ ਚ ਸੀ ਤੇ ਉਹ ਸਾਡੇ ਨੇ ਉਹਨਾਂ ਨੇ ਜਗ੍ਹਾ ਉਹਨਾਂ ਦੀ ਬਣਾਈ। ਮੇਰੇ ਬਾਪੂ ਮੰਨਦਾ ਸੀ ਉਹਨਾਂ। ਆਪਣਾ ਮਾਤਾ ਜੀ ਵੰਡ ਤੋਂ ਪਹਿਲਾਂ ਜਦੋਂ ਵੰਡ ਹੋਈ ਹੈ ਉਸ ਤੋਂ ਪਹਿਲਾਂ ਤੁਹਾਡੇ ਪਿੰਡ ਦੇ ਮੁਸਲਮਾਨਾਂ ਨਾਲ ਪ੍ਰੇਮ ਪਿਆਰ ਕਿਹੋ ਜਿਹਾ ਸੀ ਆਪਣਾ? ਹਾਂ ਪਹਿਲਾਂ ਦੀ ਪੁੱਛਣ ਡਿਆ। ਹਾਂ ਪਹਿਲਾਂ ਦੇ ਠੀਕ ਠਾਕ ਵਧੀਆ ਸਨ, ਮਤਲਬ ਪ੍ਰੇਮ ਪਰ ਵਿਆਹ ਢੰਗਾਂ ਤੇ ਆਣ ਜਾਣ ਹੈ ਸੀ? ਹਾਂ ਵਿਆਹ ਢੰਗਾਂ ਤੇ ਆਉਂਦੇ ਜਾਂਦੇ ਸਨ? ਆਉਂਦੇ ਜਾਂਦੇ ਸਨ। ਨਿਉਂਦਰਾ ਭਾਜੀ ਹੈ ਸੀ? ਨਿਉਂਦਰਾ ਭਾਜੀ ਹੈ ਸਨ। ਅੱਛਾ। ਇਹ ਛੱਕਿਆਂ ਭਰਾਵਾਂ ਨਾਲ ਵੀ ਜ਼ਿਆਦਾ ਸੀ। ਮੇਰੇ ਪਿਓ ਨਾਲ ਹੁੰਦਾ ਕਿ ਜਿਹੜਾ ਆਪਣਾ ਦਿੱਤੀ ਹੋਣੀ ਕਈਆਂ ਦਰਬਾਰਾਂ ਨੂੰ ਸਿੱਖਾਂ ਨੇ ਦਿੱਤੀਆਂ ਨੇ। ਕਈਆਂ ਦਰਬਾਰਾਂ ਨੂੰ ਸਿੱਖਾਂ ਨੇ ਪਿਆਲੀਆਂ ਦਿੱਤੀਆਂ ਨੇ। ਬੜਾ ਮੰਨਦੇ ਨੇ, ਬਹੁਤ ਜ਼ਿਆਦਾ ਹਜੇ ਵੀ ਮੰਨਦੇ ਨੇ। ਸਾਡੇ ਪਿੰਡ ਦੇ ਹੀ ਨੇ। ਹਾਂਜੀ ਸਾਡੇ ਪਿੰਡ ਦੇ ਨੇ। ਆ ਵਿਚਾਰੀ ਮਾਈ ਵੀ ਜੋ ਜਾਗਰ ਨਹੀਂ ਸਾਡੇ ਨਹੀਂ ਜਾਗਰ ਅਗੇ ਤੁਸੀਂ ਉਸ ਨਸਲ ਚੋਂ ਜੇ। ਕਾਗਜ਼ਾਂ ਦੀ ਦਰਸ਼ਨਪੁਰ ਹੈ। ਵੈਸੇ ਦਾ ਨਾਮ ਹੋਰ ਸੀ। ਅੱਛਾ ਕਾਗਜ਼ਾਂ ਦੀ ਕਿਚਨਪੁਰ ਹੈ। ਇਹ ਰੁਕਸਾਨਾ। ਹਾਂਜੀ ਬਦਨਾਰਾ ਪੰਡਤਾਂ ਦਾ ਪਿੰਡ ਹੈ। ਠੀਕ ਹੈ। ਸਿਰਸਲ। ਹਾਂਜੀ ਅੱਛਾ। ਇਹ ਤੇ ਡਾਚਰ ਤਹਿਸੀਲ ਸਾਡੀ ਸਿਰਸਨ ਦਾ। ਤੇ ਹੁਣ ਕਿਹੜਾ ਜ਼ਿਲ੍ਹਾ? ਹੁਣ ਕਰਨਾ ਪਾਕਿਸਤਾਨ ਨੂੰ ਆਏ ਤੁਸੀਂ ਕਿੰਨੇ ਸਾਲ ਦੇ ਹੋ? ਉਸ ਵੇਲੇ ਮੇਰੀ ਅੰਦਾਜ਼ਾ 7-8 ਸਾਲ ਦੀ। ਪਾਕਿਸਤਾਨ ਪਿੱਛੇ ਆਪਣਾ ਕਿਹੜਾ ਪਿੰਡ ਸੀ? ਹਰਦੇ। ਤੇ ਹਰਦੇ ਦੇ ਨਾਲ ਕਿਹੜੇ ਪਿੰਡ ਸਨ? ਇੱਕ ਦੋ ਮੋਕੇ। ਹਾਂਜੀ ਕਿਲਾ ਤਤਲੇ। ਠੀਕ ਹੈ। ਵੀਰਪੁਰ। ਉੱਥੇ ਕੱਚੇ ਜਦੋਂ ਆਏ ਉਹਨੂੰ ਬਣਾਏ ਨੇ। ਅੰਦਾਜ਼ਾ ਪਿੰਡ ਪਹਾੜ ਵਾਲੇ ਪਾਸੇ। ਅੱਛਾ ਵਿੱਚ ਛੱਪੜ ਸੀ ਬੜਾ ਤਗੜਾ। ਸਾਡੇ ਇੱਕ ਮਸੀਤ ਸੀ, ਇੱਕ ਗੁਰਦੁਆਰਾ ਸੀ। ਸਕੂਲ ਪਿੰਡੋਂ ਵੀ ਅੱਧਾ ਪੌਣਾ ਕਿਲੋਮੀਟਰ ਪਿੰਡੋਂ ਸਕੂਲ ਮਤਲਬ ਆਪਣਾ ਉੱਥੇ ਜਾ ਗਿਆ ਸੀ ਰੁਪਾਉਣਾ ਵਾਸਤੇ। ਮੇਰੇ ਮਰਬਾ ਡੇਢ ਮਰਬਾ ਜ਼ਮੀਨ ਸੀ ਤੇ ਉਹਦੇ ਵਿੱਚ ਸਕੂਲ ਬਣਿਆ। ਪਹਿਲਾਂ ਅਸੀਂ ਨਿਕਲੇ ਤੇ ਇੱਧਰ ਪਰਾਂ ਬ੍ਰੇਕਪੁਰ ਨੂੰ ਨਿਕਲੇ ਬਾਹਰ। ਸਾਡੇ ਡੇਰਾ ਤਾਰਿਆਂ ਦਾ ਬੇਲਾ ਦੇ ਨਾਂ ਸੀ ਉਹਦਾ। ਤੇ ਉਹਨੇ ਪਿੰਡ ਆਣ ਕੇ ਰਵਾ ਪਿਆ ਮੁਲਕ ਨਿਕਲ। ਜਿਹੜੇ ਅਸੀਂ ਮੂੰਹ ਵੀ ਵੜ ਗਏ ਸਾਂ ਉਹ ਬਚ ਗਏ ਸਾਂ। ਜਿਹੜੇ ਪਿਛਾਂ ਸਾਂ ਉਹ ਕੋਈ 250-300 ਬੰਦਾ ਜਾ ਕੇ ਤੇ ਉਹਨਾਂ ਸੇਮ ਨਾਲ ਹੀ ਖੜਾ ਕੇ ਮਾਰ ਦਿੱਤਾ ਸੀ ਆਪਣੇ ਪਿੰਡ ਦੇ। ਆਪਣੀ ਬਲਾਦਰੀ ਸਾਡੀ ਬਲਾਦਰੀ ਸਾਡੇ ਇੰਡੀ ਚ ਸਾਰਾ ਮਾਰ ਦਿੱਤਾ। 2-3 ਘਰ ਨਿਕਲ ਕੇ ਤੇ ਆ ਗਏ। ਜਿਹੜੇ ਅੰਮੋ ਵੀ ਵੜ ਗਏ ਉਹਨਾਂ ਦਾ ਬਦਨਾਰਾ ਹੈ ਵੜ ਗਏ, ਉਹ ਬਚ ਗਏ। ਉਹ ਇੱਧਰ ਲਟੇਰੇ ਜਿਹੜੇ ਬੰਦੇ ਨੇ ਵੇੜੇ ਉਹ ਮਾਰ ਕੇ ਨਿਕਲਾ ਕੇ ਵਾਲਾ ਲੁੱਟ ਲਾਂਗੇ ਮਾਰ ਦਿਆ ਕੇ ਲੁੱਟ ਲਾਂਗੇ ਉਹਨਾਂ ਦੀ ਆਗਾ। ਨਹੀਂ ਜਿਹੜੇ ਨਿਕਲੇ ਨਾ ਬਹਾਦਰ ਸਿੰਘ ਦਾ ਫਿਰ ਸਾਨੂੰ ਰਾਹ ਚ ਮਿਲੇ ਨੇ। ਬਹਾਦਰ ਸਿੰਘ ਜਿਹੜੇ ਮਿਰਜ਼ਾ ਸਾਡਾ ਪਿੰਡ ਸਾਰਾ ਕੱਚਾ ਸੀ। ਉਹ ਤੋਂ ਅਸੀਂ ਆਏ ਕੰਗੀ। ਅੱਛਾ। ਸਾਡੀ ਭੈਣ ਵੀ ਆਈ
ਆਏ ਸੀ ਉੱਥੇ, ਉਹ ਸਾਡੇ ਰਿਸ਼ਤੇਦਾਰ ਸਨ। ਉੱਥੋਂ ਫਿਰ ਅਸੀਂ ਆਏ ਆਪਣੇ ਸੱਚੇ ਸੌਦੇ, ਬਾਬਾ ਚਲੇ ਉੱਥੋਂ ਫਿਰ ਆਏ ਨੇ ਟਰੱਕ ਤੇ ਸਾਨੂੰ ਬਾਬਾ ਸਾਡੇ ਚੜਾ ਦਿੱਤਾ ਵਾ। ਮੇਰੀ ਮਾਤਾ ਭੈਣ ਸਾਡੀ ਤੇ ਅਸੀਂ ਦੋਵੇਂ ਭਰਾ ਚੜ ਕੇ ਟੁਰ ਆਏ। ਅੱਛਾ ਅਸੀਂ ਟੁਰ ਆਏ ਲਾਹੌਰ, ਲਾਹੌਰੋਂ ਫਿਰ ਦਿਹਾੜੀ ਰਾਤ ਤੋਂ ਰਹੇ ਆ। ਇੱਕ ਦਾ ਪੂਰਨ ਸਿੰਘ ਤੇ ਬਾਪੂ ਜੀ ਆਪਣਾ ਉੱਥੇ ਕੋਈ ਖੂਹ ਵੀ ਐ ਸੀ? ਹਾਂ ਸਾਡੇ ਖੂਹ ਸੀ। ਕੀ ਨਾਮ ਵਜਦਾ ਸੀ? ਸਾਡਾ ਸ਼ੇਖ ਵਾਲਾ ਖੂਹ ਆਈਦਾ ਸੀ। ਨਾ ਯਾਦ ਕਿਸੇ ਕੋਲ? ਸਾਡੇ ਜਿਹੜੇ ਸੀਰੀ ਸਨ ਨਾ, ਹਾਂਜੀ ਉਹਦਾ ਨਾਮ ਸ਼ੇਰਾ ਸੀ। ਤੇ ਬਾਪੂ ਜੀ ਆਪਣਾ ਸੁਣ ਜਿਹੜੇ ਸੀਰੀ ਸਨ ਪਿਆਰ ਕਿਹੋ ਜਿਹਾ ਸੀ? ਚਲੋ ਵੰਡ ਤੇ ਸ਼ੇਰਾ ਕੌਣ? ਉਸ ਤੋਂ ਪਹਿਲਾਂ ਪਿਆਰ ਕਿਹੋ ਜਿਹਾ ਸੀ? ਪਿਆਰ ਸਾਡਾ ਚਲੋ ਅਸੀਂ ਤਾਂ ਨਿਕਲ ਕੇ ਸਾਨੂੰ ਤੇ ਜਿਹੜਾ ਵਡੇਰਿਆਂ ਦਾ ਪਿਆਰ ਠੀਕ ਸੀ। ਇਹਨਾਂ ਦਾ ਵੱਡਾ ਸ਼ਰਮ ਸਿੰਘ ਨਾਂ ਦਾ ਬੰਦਾ ਸੀ, ਉਹਦੀ ਕੁੜੀ ਚੱਲਦੀ ਸੀ ਉੱਥੇ। ਸ਼ਰਮ ਸਿੰਘ ਦਾ ਨੰਬਰਦਾਰ ਕਿਹੜਾ ਸੀ ਉੱਥੇ ਪਾਕਿਸਤਾਨ? ਨੰਬਰਦਾਰ ਇੱਕ ਤੇ ਮੁਸਲਮਾਨ ਸੀ ਹੁਸੈਨ, ਇੱਕ ਸਾਡੇ ਚੌਧਰੀ ਹੁਸੈਨ। ਸ਼ਰਮ ਸਿੰਘ ਸੀ। ਸਾਡੇ ਗੁਰਦੁਆਰਾ ਸੇਵਾ ਪੱਕਾ ਸੀ ਗੁਰਦੁਆਰਾ। ਅੱਛਾ ਪੱਕਾ ਸੀ ਗੁਰਦੁਆਰਾ। ਮਤਲਬ ਆਪਣੇ ਪਿੰਡ ਦੇ ਨੇ ਇਹੋ ਕੰਮ ਨਹੀਂ ਕੀਤਾ, ਮਤਲਬ ਬਾਹਰ ਦੇ ਲਾਮੇ ਦੇ ਪਿੰਡਾਂ ਦੇ ਕੀਤਾ। ਵੀ ਆਪਣੇ ਪਿੰਡ ਵਿੱਚ ਤਾਂ ਪੂਰਾ ਪਿਆਰ ਸੀ ਉੱਥੇ ਮੁਸਲਮਾਨਾਂ ਦਾ। ਆਪਣੇ ਪਿੰਡ ਵਿੱਚ ਕੋਈ ਮੇਲਾ ਲੱਗਦਾ ਸੀ? ਹਾਂ ਮੇਲਾ ਲੱਗਦਾ, ਕਿਹਦਾ ਲੱਗਦਾ ਹੁੰਦਾ? ਖਾਨਗਾ ਲੱਗਦਾ ਹੈ ਮੇਲਾ ਇੱਕ ਬੜਾ। ਇਹ ਦਿਲ ਕਰਦਾ ਤੁਹਾਡਾ ਪਿੰਡ ਵੇਖਣ ਨੂੰ? ਜਦੋਂ ਨਕਸ਼ਾ ਅੱਗੇ ਆ ਜਾਂਦਾ ਨਾ ਆਹ ਕੁਝ ਹੋਇਆ ਹੈ, ਹਾਂਜੀ ਹਾਂਜੀ, ਫਿਰ ਉਹ ਮਨ ਪੈਦਾ ਹੋ ਜਾਂਦਾ, ਫਿਰ ਉਸ ਪਾਸੇ ਨਹੀਂ ਰੁਚੀ ਹੋ ਗਈ। ਇੱਕ ਇਹ ਖੂਹ ਸੀ। ਚਾਹੀਦਾ ਜਾਓ ਅੱਛਾ ਕੀ ਚਾਚਾ ਤੂੰ ਜਾਣਾ ਹੈ ਤੇ ਮੈਂ ਨਹੀਂ ਹੈ ਤੇਰੇ ਨਾਲ ਤੇ ਯਾਰ ਤੇ ਦੂਰ ਜਾ। ਇਹ ਬੋਰਡ ਵੀ ਪੁਰਾਣਾ ਹੈ। ਹਾਂਜੀ 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 ਇੱਥੇ ਖੂਹ ਹੁੰਦਾ ਸੀ। ਬਾਣੀ ਹਾਂ ਖੂਹ ਹੁੰਦਾ ਸੀ ਕਿ ਇਹ ਵੇਖੋ ਨਾ, ਇਹ ਜਿਹੜਾ ਬੋਰਡ ਹੈ ਇੱਥੋਂ ਇਹ ਮਹਿਸੂਸ ਹੋ ਰਿਹਾ। ਹਾਂਜੀ ਇਹ ਪਿੰਡ ਦਾ ਚੜ੍ਹਦਾ ਪਾਸਾ ਹੈ ਨਾ, ਹਾਂਜੀ ਇਹ ਪਿੰਡ ਦਾ ਚੜ੍ਹਦਾ ਪਾਸਾ ਹੈ। ਇੱਥੋਂ ਇਹ ਬੋਰਡ ਤੋਂ ਮਹਿਸੂਸ ਹੁੰਦਾ ਕਿ ਬਹੁਤ ਪੁਰਾਣਾ ਬੋਰਡ ਹੈ। ਠੀਕ ਹੈ ਚਾਚਾ ਹਾਂਜੀ। ਮਾਨਾ ਤੈਨੂੰ ਵਧਨ। ਹਾਂ ਤੇ ਜਿੱਥੇ ਪਿੰਡੋਂ ਬਾਹਰ ਅਗਰ ਬੋਰਡ ਹੋਵੇ ਨਾ ਜੀ, ਜੀ ਜੀ ਉੱਥੇ ਲਾਜ਼ਮੀ ਗੱਲ ਹੁੰਦੀ ਹੈ ਕਿ ਜਾਨਵਰਾਂ ਦੀ ਬੈਕ ਹੁੰਦੀ ਹੈ, ਜਾਂ ਕੋਈ ਉੱਥੇ ਜਿਹੜਾ ਨਾ ਉਹ ਡੇਰੇ ਟਾਈਪ ਜਿਸ ਤਰ੍ਹਾਂ ਬਣਾਇਆ ਜਾਂਦਾ ਨਾ, ਥੜਾ ਬਣਾਇਆ ਜਾਂਦਾ ਸੀ, ਜਾਂ ਪਿੰਡ ਵਾਲੇ ਆ ਕੇ ਬਹਿ ਕੇ ਬਾਹਰ ਗੱਪਸ਼ਪ ਲਾਉਂਦੇ ਸਨ, ਜਾਂ ਖੂਹ ਹੁੰਦਾ ਸੀ। ਹਾਂ ਹਾਂਜੀ ਹਾਂਜੀ ਇਹ ਤਿੰਨ ਚੀਜ਼ਾਂ ਨੇ, ਹਾਂ ਖੂਹ ਦੀ ਤੇ ਬੈਕ ਡੰਗਰਾਂ ਦੀ, ਤੇ ਤੀਸਰਾ ਇਹ ਹੈ ਕਿ ਇੱਥੇ ਜਿਹੜਾ ਨਾ ਉਹ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪਿੰਡ ਵਾਲੇ ਆ ਕੇ ਬਹਿ ਕੇ ਗਰਮੀਆਂ 'ਚ ਬੈਠਦੇ ਹੁੰਦੇ ਸਨ ਤੇ ਫੈਸਲੇ ਆਪਣੇ ਕਰਦੇ ਹੁੰਦੇ ਸਨ। ਇਹ ਉਸ ਚੀਜ਼ ਦੀ ਨਿਸ਼ਾਨੀ ਇਹ ਹੈਗਾ ਝੱਟ। ਹਾਂਜੀ ਉਹ ਵੀ ਉਹ ਬੋਰ ਉਹ ਵੀ ਅੱਛਾ ਉਹ ਬੋੜੋ ਜਿਹੜਾ ਦਰਬਾਰ ਤੇ। ਹਾਂਜੀ ਹਾਂਜੀ ਤੇ ਇਹ ਹੈ ਜੀ ਪਿੰਡ ਦਾ ਚੜ੍ਹਦਾ ਪਾਸਾ। ਹਾਂਜੀ ਤੇ ਇਹ ਹੁਣ ਅਸੀਂ ਚੱਲੇ ਆ ਇਧਰਲੇ ਪਾਸੇ। ਅੱਲਾ ਤੁਹਾਡਾ ਭਲਾ ਕਰੇ। ਇਹ ਉਹ ਗੁਰੂ ਸ਼ਾਹ ਦਾ ਦਰਬਾਰ ਹੈ। ਹਾਂਜੀ ਉਸ ਤੋਂ ਅੱਗੇ ਹੈਗਾ ਤਾਰੇ ਵਾਲਾ ਡੇਰਾ, ਤੇ ਇੱਥੇ ਹੈਗੀ ਮਾਤਾ ਰਾਣੀ। ਹਾਂਜੀ ਹਾਂਜੀ ਇੱਥੇ ਹੀ ਹੈ। ਇੱਥੇ ਹੈਗੀ ਮਾਤਾ ਰਾਣੀ, ਤੇ ਇਧਰਲੇ ਪਾਸੇ ਹੈਗੀਆਂ ਸਨ ਮੜੀਆਂ। ਹਾਂਜੀ ਇਹ ਇਧਰਲੇ ਪਾਸੇ, ਇਹ ਪਿਛਲੇ ਪਾਸੇ ਇਹ ਮਾਤਾ ਜੀ ਇੱਧਰ ਤੁਹਾਡੀਆਂ ਮੜੀਆਂ ਸਨ। ਹਾਂਜੀ ਸਰਦਾਰ ਜੀ ਇਹ ਮੜੀਆਂ ਸਨ ਇੱਧਰ। ਤੇ ਇਹ ਜੇ ਖੂਹ, ਇਹਦਾ ਨਾਂ ਤਾਂ ਪਤਾ ਨਹੀਂ ਹੁਣ, ਯਾਦ ਨਹੀਂ ਮੈਨੂੰ ਪਿੰਡ ਦਾ ਇੱਕ ਦਰਵੇਸ਼ ਜਿਹਾ ਬੰਦਾ ਜਿਹੜਾ ਨਾ ਪਿੰਡ ਦੇ, ਉਹ ਚੋਰੀ ਸਾਹਿਬ ਦਾ ਨਾਂ ਕੀ ਜੀ ਜਿਨ੍ਹਾਂ ਨੇ ਭੇਜਿਆ ਤੁਹਾਨੂੰ ਨਾਲ? ਨਾਕਣ ਹੈਂ ਚਾਚੂ ਨਾਕਣ ਨਾਕਣ ਬਾਚ ਨਹੀਂ, ਜਿਹੜੇ ਲੰਮੇ ਪਏ ਸਨ ਆਹ ਚਾਚਾ ਨੇ ਉਹਦਾ ਨਾਂ ਕੀ ਸੀ? ਨਾਕਣ ਨਾਸਰ ਨਾਸਤਨ ਹੈ ਤੁਹਾਡੀ ਮਾਤਾ ਰਾਣੀ, ਜਿੱਥੇ ਤੁਸੀਂ ਆ ਕੇ ਆਪਣਾ ਚਿਰਾਗ ਵਗੈਰਾ ਜਲਾਉਂਦੇ ਸੀ ਤੇ ਫਿਰ ਆਪਣਾ ਕੋਈ ਮੰਨਤਾ ਵਗੈਰਾ ਮੰਨਦੇ ਸੀ। ਜਿਸ ਟਾਈਮ ਕਿਸੇ ਨੂੰ ਆਪਣਾ ਕੋਈ ਮਾਤਾ ਵਗੈਰਾ ਨਿਕਲ ਆਉਂਦੀ ਸੀ, ਉਹ ਹੁਣ ਤੁਹਾਨੂੰ ਦਿਖਾਉਂਦੇ ਆ। ਇਹ ਸਾਹਮਣੇ ਕਦੇ ਉਤਰੋ ਜੀ, ਲੋ ਜੀ ਇਹ ਸਾਹਮਣੇ ਡੇਰਾ ਸੀ ਜਿੱਥੇ ਐਂਟਰੀ ਕੀਤਾ। ਇਹ ਮਸਜਿਦ, ਉਹ ਸਾਹਮਣੇ ਪਿੰਡ, ਤੇ ਇਹ ਮਾਤਾ ਰਾਣੀ ਹੈ ਸਾਹਮਣੇ ਰੇਤ ਦੇ ਨਾਲ ਹੀ ਕੁੱਠੀ। ਆ ਜਾਓ ਨਹੀਂ ਇੱਥੇ ਬਸ ਅਜੀ ਮਾਤਾ ਰਾਣੀ ਹੈ। ਜਿਸ ਵਕਤ ਨਾ ਤੁਸੀਂ ਇੱਥੇ ਹੁੰਦੇ ਸੀ ਤੇ ਇੱਥੇ ਮਾਤਾ ਨਿਕਲਦੀ ਸੀ ਤੇ ਇੱਥੇ ਇਹ ਉਹ ਸਾਹਮਣੇ ਚਿਰਾਗ ਜਲਾਉਂਦੇ ਸੀ। ਉੱਥੇ ਚਿਰਾਗ ਜਲਾ ਕੇ ਫਿਰ ਆਪਣੀ ਮੰਨਤ ਵਗੈਰਾ ਜੋ ਕੁਛ ਵੀ ਹੁੰਦੀ ਸੀ ਤੁਹਾਡੀ, ਉਹ ਇੱਥੇ ਮੰਨ ਕੇ ਤੇ ਫਿਰ ਇੱਥੇ ਮਖਾਨੇ ਜਾਂ ਜੋ ਵੀ ਮਿੱਠੀ ਚੀਜ਼ ਵਗੈਰਾ ਹੁੰਦੀ ਸੀ ਉਹ ਤਕਸੀਮ ਕਰਦੇ ਸੀ। ਇਹ ਜਿਹੜਾ ਨਾ ਇਹ ਸਟਿਕ ਦੇ ਨਾਲ ਇਹਨੂੰ ਛੱਤ ਨੂੰ ਠਹਿਰਾਇਆ ਗਿਆ, ਮੌਜੂਦ ਇੱਥੇ ਹੈ ਹਜੇ। ਚਲੋ ਜੀ ਆਹੋ ਆਹੋ ਜਾਣਾ ਇੱਧਰ
ਇਹ ਸਾਹਮਣੇ ਜੀ ਦਰਬਾਰ ਹੈ ਗੁੱਲੂ ਸ਼ਾਹ ਦਾ, ਤੇ ਜਿਸ ਦਾ ਤੁਸੀਂ ਚੰਦਨ ਖੰਨਾ ਨੂੰ ਇੰਟਰਵਿਊ ਦਿੰਦੇ ਆ ਇਸ ਦਰਬਾਰ ਦਾ ਜ਼ਿਕਰ ਕੀਤਾ ਗੁੱਲੂ ਸ਼ਾਹ ਦਾ। ਇਹ ਮਾਤਾ ਜੀ ਉਹੀ ਦਰਬਾਰ ਜੇ ਜਿਹਦੇ ਵਿੱਚ ਤੁਸੀਂ ਕਿਹਾ ਨਾ ਜੀ ਇਹ ਸਾਡੇ ਆਪਣਾ ਬਜ਼ੁਰਗਾਂ ਦੇ ਵਾਲਦ ਦੇ ਪਹਿਲੀ ਦਿੱਤੀ ਸੀ ਇਸ ਦਰਬਾਰ ਨੂੰ, ਤੇ ਉਹਦੇ ਵਿੱਚ ਜਿਹੜਾ ਨਾ ਦਰਬਾਰ ਬਣਾਇਆ ਗਿਆ ਗੁੱਲੂ ਸ਼ਾਹ। ਤੇ ਤੁਸੀਂ ਆ ਕੇ ਜਿਹੜਾ ਨਾ ਇੱਥੇ ਫਿਰ ਮੇਲਾ ਕਰਾਉਂਦੇ ਹੁੰਦੇ ਸੀ ਤੇ ਚੜਾਵੇ ਨਾਲ ਚੜਾਉਂਦੇ ਹੁੰਦੇ ਸੀ। ਤੇ ਅੱਜ ਮੈਂ ਤੁਹਾਨੂੰ ਉਹ ਤੁਹਾਡੇ ਜਿਹੜਾ ਦਰਬਾਰ ਆ ਉਹ ਤੁਹਾਨੂੰ ਦਿਖਾਉਣਾ ਹੈ। ਉਹ ਤੁਹਾਡੀਆਂ ਜ਼ਿੰਦਗੀ ਦੇ ਨਾਲ ਜਿਹੜੇ ਨੇ ਲਮਹਾਤ ਜਿਹੜੇ ਇੱਥੇ ਗੁਜ਼ਾਰੇ ਸਨ ਜੀ, ਉਹ ਤੁਹਾਨੂੰ ਦਿਖਾਉਣਾ ਹੈ। ਤੇ ਉਮੀਦ ਹੈ ਤੁਸੀਂ ਖੁਸ਼ ਹੋ ਗਿਆ ਹੈ ਨਾ। ਬੋਰਡ ਬਾਬਾ ਗੁੱਲ ਸ਼ਾਹ ਉਰਸ, ਤੇ ਇਹ ਵੇਖੋ ਜੀ ਬੋਰਡ ਉਹ ਇੱਥੇ ਹੁੰਦੀ ਏ। ਇਹ ਵੇਖੋ ਜੀ ਉਹ ਬੋਰਡ ਤੁਹਾਡੇ ਦੌਰ 'ਚ ਨਾ ਪਾਣੀ ਕਹੂ ਇਹ ਜੇ ਦਰਬਾਰ ਹਾਂਜੀ ਬਾਬਾ ਗੁੱਲ ਸ਼ਾਹ ਦਾ। ਹਾਂਜੀ ਤੇ ਤੁਸੀਂ ਆਪਣੀ ਵੀਡੀਓ 'ਚ ਜ਼ਿਕਰ ਕੀਤਾ ਤੇ ਇੰਟਰਵਿਊ ਦੇ ਵਿੱਚ ਗੁੱਲ ਸ਼ਾਹ ਦਰਬਾਰ ਦਾ, ਕਿ ਉੱਥੇ ਦਰਬਾਰ ਹੁੰਦਾ ਸੀ ਤੇ ਅਸੀਂ ਜਨਾਬ ਜਾ ਕੇ ਉੱਥੇ ਚੜਾਵੇ ਵਗੈਰਾ ਚੜਾਉਂਦੇ ਹੁੰਦੇ ਸਾਂ। ਤੇ ਇਹ ਨਾਲ ਹੀ ਇਹ ਬੋਰਡ ਵੀ ਉਸੇ ਦੌਰ ਦਾ। ਹਾਂਜੀ ਤੇ ਆ ਵੀ ਤੇ ਉਹ ਵੀ ਤੇ ਇਹ ਕਿਹੜਾ ਜੀ, ਕਿਹੜਾ ਬੋਰਡ ਉਸ? ਇੱਕ ਅੱਛਾ 1 ਹਾਂ 2 3 ਅੱਛਾ, ਇਹ ਵੀ ਬੋਰਡ ਉਸੇ ਸਿੱਖਾਂ ਦੇ ਦੌਰ ਦਾ ਹੈ। ਹਾਂਜੀ ਅੱਛਾ, ਉਹ ਵੀ ਸਿੱਖਾਂ ਦੇ ਦੌਰ ਦਾ ਬੋਰਡ। ਜੀ ਅੱਛਾ, ਤੇ ਇੱਕ ਇਹ ਵੀ ਹੈ, ਹਾਂਜੀ ਇਹ ਵੀ ਸਿੱਖਾਂ ਦੇ ਦੌਰ ਦਾ। ਇੱਕ ਉਹ ਵੀ ਹੈ ਭਾਜੀ, ਇੱਕ ਉਹ ਵੀ ਆ ਬੋਰਡ ਪਰਾਂ। ਅੱਛਾ ਉਹ ਵੀ ਉੱਤੇ ਤੇ ਠੀਕ ਹੈ। ਤੇ ਇਹ ਜੀ ਵਣ ਦਾ ਦਰਖਤ ਤੁਹਾਡੇ ਦੌਰ 'ਚ ਵੀ ਵਣ ਦਾ ਦਰਖਤ ਹੋਏਗਾ। ਬਾਕੀ ਇਹ ਤਰੇਕ ਜਾਂ ਪਾਪੂਲਰ ਤੇ ਬਾਅਦ ਦੇ ਵਿੱਚ ਨੇ, ਸਫੈਦਾ ਜਾਂ ਪਾਪੂਲਰ ਤਰੇਕਾਂ ਇਹ ਬਾਅਦ 'ਚ ਨੇ। ਇਹ ਵਣ ਜਿਹੜਾ ਨਾ ਤੁਹਾਡੇ ਦੌਰ ਦੇ ਵਿੱਚ ਹੈਗਾ ਸੀ। ਫਿਰ ਇਹ ਬੋਰਡ 1 2 ਤੇ ਅੱਲਾ ਤੁਹਾਡਾ ਪਤਾ ਕਰੇ ਇਹ 3 ਆ 4 ਤੇ 1 ਆ 4 ਇਹ ਜਿਹੜਾ ਉਹ ਉੱਥੇ 5। ਹਾਂਜੀ, ਇਹ ਬੋਰਡ ਜਿਹੜੇ ਨਾ ਜੀ ਉਹ ਤੁਹਾਡੇ ਵਕਤ ਦੇ ਸਨ। ਤੇ ਇਹ ਹੁਣ ਪਹਿਲੇ ਤੁਹਾਨੂੰ ਗੁੱਲੂ ਸ਼ਾਹ ਦਾ ਦਰਬਾਰ ਉਹ ਦਿਖਾ ਦਿੰਦੇ ਆ। ਤੇ ਇਹ ਜੇ ਉਹ ਦਰਬਾਰ ਇਹ ਵੇਖੋ ਜੀ ਲਿਖਿਆ ਉਹ ਸਾਹਮਣੇ ਹਜ਼ਰਤ ਬਾਬਾ ਗੁੱਲ ਸ਼ਾਹ ਵਾਲੀ ਸਰਕਾਰ। ਤੇ ਇਹਦੇ ਅੰਦਰ ਹੁਣ ਤੁਹਾਨੂੰ ਦਿਖਾਉਂਦੇ ਆ ਇਹ ਅੰਦਰ ਦਾ ਹਿੱਸਾ ਜਿਹੜਾ ਨਾ ਉਹ ਮੰਜ਼ਰ। ਇੱਕ ਹੈ ਸਾਹਮਣੇ ਕਮਰਾ ਜੀ, ਤੇ ਇਸੇ ਤਰ੍ਹਾਂ ਇੱਕ ਇੱਧਰਲੀ ਸਾਈਡ ਤੇ ਕਬਰ ਹੈ, ਤੇ ਇੱਕ ਕਬਰ ਜਿਹੜੀ ਹੈਗੀ ਹੈ ਇੱਧਰਲੀ ਸਾਈਡ ਤੇ। ਜਿਸ ਤਰ੍ਹਾਂ ਆਮ ਰੂਟੀਨ 'ਚ ਦਰਬਾਰਾਂ ਦੇ ਉੱਪਰ ਨਮਕ ਪਿਆ ਹੁੰਦਾ ਹੈ, ਇੱਥੇ ਵੀ ਇਹ ਨਮਕ ਪਿਆ ਹੋਇਆ ਹੈ। ਫਿਰ ਉਸ ਤੋਂ ਬਾਅਦ ਇਹ ਪੈਕਟ ਪਏ ਹੋਏ ਨੇ ਨਮਕ ਦੇ, ਨਿਯਮਤ ਨਮਕ। ਤੇ ਇਹ ਕਬਰ ਹੈ, ਤੇ ਕਬਰ ਦੇ ਉੱਤੇ ਹਾਰ ਵੀ ਪਏ, ਕੀ ਕਹਿੰਦੇ ਨੇ ਉਹਨੂੰ, ਮਾਲਾ ਤੇ ਫੁੱਲ ਵੀ ਪਏ ਹੋਏ ਨੇ। ਤੇ ਇਹ ਜਿਹੜਾ ਇੱਧਰ ਨਾਲ ਹੀ ਗੱਲਾ ਪਿਆ ਹੋਇਆ। ਤੇ ਇਹ ਦੇਖੋ ਜੀ ਅੱਜ ਵੀ ਇਹ ਉਹ 47 ਦੀ ਵੰਡ ਤੋਂ ਪਹਿਲੇ ਜਿਹੜਾ ਮੇਲਾ ਹੁੰਦਾ ਸੀ, ਹੁਣ ਵੀ ਉਹ ਮੇਲਾ ਹੁੰਦਾ ਹੈ। ਉਸ ਵਕਤ ਸਰਦਾਰ, ਮੁਸਲਮਾਨ, ਸਿੱਖ ਸਾਰੇ ਮਿਲ ਕੇ ਮੇਲਾ। ਤੇ ਸਰਦਾਰ ਜੀ ਉਦੋਂ ਵੀ ਹੁੰਦਾ ਸੀ ਮੇਲਾ, ਹੁਣ ਵੀ ਹੁੰਦਾ, ਲੇਕਿਨ ਉਦੋਂ ਦੇ ਤੇ ਹੁਣ ਦੇ ਮੇਲੇ ਦਾ ਬਹੁਤ ਜ਼ਿਆਦਾ ਫਰਕ ਹੈ। ਫਰਕ ਕੀ ਹੈ ਕਿ ਦੋ ਮਜ਼ਹਬਾਂ ਦੇ ਮੰਨਣ ਵਾਲੇ ਇੱਕ ਹੀ ਥਾਂ ਤੇ ਬਹਿ ਕੇ ਆਪਣੀ ਖੁਸ਼ੀਆਂ ਨੂੰ ਉਹ ਮਨਾਉਂਦੇ ਸਨ। ਇੱਕ ਹੀ ਮੁਕਾਮ ਤੇ, ਇੱਕ ਹੀ ਢੇਰੀ ਤੇ ਉਹ ਬੈਠ ਕੇ ਕੰਧੇ ਦੇ ਨਾਲ ਕੰਧਾ ਮਿਲਾ ਕੇ ਤੇ ਹੱਥ ਦੇ ਵਿੱਚ ਹੱਥ ਪਾ ਕੇ ਉਹ ਫਿਰਦੇ ਹੁੰਦੇ ਸਨ ਤੇ ਮੇਲੇ ਦਾ ਨਜ਼ਾਰਾ ਕਰਦੇ ਹੁੰਦੇ ਸਨ, ਤੇ ਆਪਣਾ ਦੁੱਖ ਸੁੱਖ ਇੱਕ ਦੂਸਰੇ ਦੇ ਨਾਲ ਸਾਂਝਾ ਕਰਦੇ ਹੁੰਦੇ ਸਨ। ਹੁਣ
दौर बदल गया। सरदार इंडिया चले गए, मुसलमान पाकिस्तान रह गए। लेकिन जो प्यार उस वक्त सी हुण प्यार कोनी, हुण मुहब्बत कोनी, हुण एहसास कोनी। मुसलमान ते सिख लड़दे भी सन, फिर इक्को मिक्को हो जाते सन। अज मुसलमान भी आपस च लड़ते ने ते एक मिक बहुत घट होंदे ने। दौर पुछया जावे 47 दी वंड तो पहले दा पाकिस्तान दे विच रहन वालियां कोलों या इत्थों हिजरत करन वाले इंडिया च जान वाले अपने सरदार भरावां दे कोलों वो यही रो के कहंदे ने कि बे दौर ओही चंगा सी जिहड़ा 47 दी वंड तो पहले सी। लोग एक दूसरे दे काम आउंदे सन, दुख सुख दे साझी सन, इज्जत दे भाईवाल सन। हुण ना तो दुख सुख दा साझी रह गया, ना कोई इज्जत दा भाईवाल रह गया, ते ना ही वो मुहब्बतां रह गईयां। फ़र्क पै गया बहुत ज़्यादा, बिल्कुल ख़त्म नहीं होया। अगर बिल्कुल ख़त्म हो जाता तो ये निज़ाम कायनात जिहड़ा है ये अल्लाह दी ज़ात समेट दिंदी। हजे भी बड़े अच्छे बंदे ने, बहुत खुदा तरस ने, बहुत ज़्यादा मुहब्बत करने वाले ने। मुसलमान भी एक दूसरे दे नाल मुखलस ने ते हिंदू ते सिख भी एक दूसरे दे नाल इंसानियत दे नाल मुखलस ने। तो ये चीज़ां जिहड़ियां ना जी दुनिया तो एक दिन चले जाना सी। दुनिया तो एक दिन असी चले जाना है, तो सानू ये चाहिए कि जिस हद तक भी हो सके असी इंसानां दे अंदर इंसानियत दा दरस दईए, एक दूसरे दे काम आइए, तो इस तो नफस का ख्याल रखदा है जिंदगी गुजारिए। तो चलो हुण मैं चलना है बाबा गुल शाह सरकार दे दरबार तो अगली मंजिल ते तुहानूं लैके जाना है। वो है वो सेम जिथे तुहाडे पिंड दे हरदेह दे लोग 250-300 दे दरम्यान वो वड्डे गए। हुण मैं तुहानूं वो जगह दिखाना है जिथे तुहाडे पिंड वाले लोग कतल किए गए। तो चलो मेरे नाल। देख किन्ना आदि अगे लैन ते जिस टाइम 47 दी वंड हुई है ना जी, उस वंड तो पहले यह नाला मौजूद सी। यह वाला नाला ये गुलू शाह दा जेड़ा ना दरबार है, सामने गुलू शाह दरबार जे, ते इधर हरदेव पिंड जे, सामने गुलू शाह दरबार, ते यह हैगा अल्लाह तुहाडा भला करे नाला, सेम नाला या पानी वाला नाला। ते यह जेड़ा सामने डेरा तारे वाला है, यह वो रस्ता जाता है। यह जो सेम और नाला जिथे ले जाके तुहाडे पिंड वालियां नूं 250-300 बंदे नूं कतल किया गया सी। तुसीं दस्सिया कि बाहर दे हमलावरां ने साडे पिंड ते हमला किया, ते फिर इस नाले ते ले जाके ते इन्हां नूं मार दिता। यह जो नहर जिथे कतल किया तुहाडे सरदारां नूं।